हाँ जी सत श्री अकाल नमस्कार ते अस्सलाम वालेकुम। तुसीं देख रहे हो पंजाबी प्रचार ते असीं ननकाना साहब मौजूद हाँ। सिख यात्री जिहड़े इंडिया चों आए ने संगतां उन्हां दे नाल गलबात कर रहे हैं। साडे नाल जिहड़े हैगे ने ओह दो सिख यात्री साडे भाई ने, साडे बजुर्ग ने। असीं उन्हां नाल गलबात करदे हां। इन्हां दे विचार जिहड़े ने पाकिस्तान दे बारे च ओह भी अपने नाल तुहाडे नाल साझे करदे हांगे। हाँ जी सत श्री अकाल जी। सत श्री अकाल। सत श्री अकाल। अच्छा मैनूं अपना नाम दसो की है? नरंजन सिंह। तुहाडा? प्रीत सिंह। अच्छा प्रीत सिंह साहब किहड़े थां तो आए हो? मैं ਅੰਮ੍ਰਿਤਸਰ ਡਿਸਟ੍ਰਿਕਟ ਅਜਨਾਲਾ ਤਹਿਸੀਲ ਸਾਡੀ। ਸਾਡੇ ਵੱਡ ਕੇ ਅੰਮ੍ਰਿਤਸਰ ਨਹੀਂ ਅੰਮ੍ਰਿਤਸਰ ਕਹਿੰਦੇ ਹੁੰਦੇ ਸੀ। ਉਹ ਚਲੋ ਤੇ ਅਸੀਂ ਅੰਮ੍ਰਿਤਸਰੀਏ ਹਾਂ। ਆਮ ਸਿੱਧੀ ਬੋਲੀ ਜਿਹੜੀ ਬੋਲਿਆ ਜਾਂਦਾ ਹੈ। ਹਾਂਜੀ ਤੇ ਤੁਸੀਂ? ਇੱਕੋ ਘਰ ਹੈ। ਅੱਛਾ ਕੀ ਲੱਗਦੇ ਹੋ ਆਪਸ ਦੇ ਵਿੱਚ? ਸੱਜਣ ਭਰਾ ਹੀ ਆ ਸੱਜਣ। ਅੱਛਾ ਤੇ ਇਧਰੋਂ ਆਪਣਾ ਵੱਡਕਿਆਂ ਦਾ ਜਾਂ ਤੁਹਾਡਾ ਕੋਈ ਪਿੰਡ ਹੈਗਾ ਇਧਰੋਂ? ਇੱਧਰ ਪਿੰਡ ਨਹੀਂ ਸਾਡਾ ਉਧਰ ਹੀ ਹੈ। ਉਧਰ ਹੀ ਹੈ ਸਾਡੇ ਵੱਡੇ ਉਧਰ ਦੇ। ਅੱਛਾ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਕਿੰਨਵੀਂ ਵਾਰੀ ਆਏ ਹੋ ਪਾਕਿਸਤਾਨ? ਗਿਣਤੀ ਨਹੀਂ ਕੋਈ। ਅੱਛਾ ਮੈਂ ਸਭ ਤੋਂ ਪਹਿਲੀ 1980 ਵਿੱਚ ਆਇਆ ਸੀ। ਅਰੇ ਵਾਹ ਵਾਹ ਵਾਹ। ਅਜੇ ਮੈਂ ਮੁੰਡਾ ਹੀ ਹਾਂ ਤੇਰੇ ਵਰਗਾ। ਨਹੀਂ ਤੁਸੀਂ ਹਲੇ ਵੀ ਠੀਕ। ਅੱਛਾ ਤਕਰੀਬਨ ਕੋਈ ਸਾਲ ਛੁੱਟਾ ਹੋਏਗਾ ਨਹੀਂ ਤੇ ਆਈ ਜਾਈ। 1980 ਤੋਂ ਆ ਰਹੇ ਹੋ? ਵਾਹ ਵਾੜਾ ਇਹ ਪੂਰੀ ਸਟੋਰੀ ਹੈ ਨਾਜ਼ਰੀਨ ਕਿ 1980 ਤੋਂ ਜਿਹੜੇ ਨੇ ਆ ਰਹੇ ਨੇ, ਯਾਨੀ ਕਿ 32 ਸਾਲ ਤੁਹਾਨੂੰ ਹੋ ਗਏ ਨੇ। ਹਾਂਜੀ 32 ਸਾਲ ਹੋ ਗਏ ਨੇ। ਤੇ ਫਿਰ ਤੇ ਤੁਸੀਂ ਪਾਕਿਸਤਾਨ ਦੇ ਸਾਰੇ ਪਾਕਿਸਤਾਨੀ ਤੁਸੀਂ ਹੋ। ਇਹ ਤੁਸੀਂ ਪੂਰੇ ਪਾਕਿਸਤਾਨੀ ਹੋ। ਤੇ ਪਾਕਿਸਤਾਨ ਦੇ ਬਾਰੇ ਵਿੱਚ ਸਾਡਾ ਪਿਆਰ ਹੀ ਇਹਨਾਂ ਨਾਲ ਇੰਨਾ ਹੈ। ਅਸੀਂ ਪਿੰਡ ਵੀ ਗੀਤ ਗਾਉਂਦੇ ਰਹਿੰਦੇ ਤੇ ਇੱਥੇ ਵੀ ਗਾਉਂਦੇ ਆ ਕਿ ਜੋ ਪਾਕਿਸਤਾਨ ਦੇ ਲੋਕ ਨੇ ਉਹ ਸਾਡੇ ਨਾਲ ਇੰਨਾ ਚੰਗਾ ਵਰਤਾਓ ਕਰਦੇ ਨੇ, ਪਰ ਸਾਡੇ ਸਰਕਾਰਾਂ ਦੀ ਫੈਕਸ਼ਨ ਕਿਉਂ ਹੈ? ਲੋਕਾਂ ਵਿੱਚ ਤਾਂ ਹੈ ਨਹੀਂ ਗੀ। ਅੱਛਾ ਮੈਨੂੰ ਸਰਦਾਰ ਜੀ ਦੱਸੋ ਕਿ ਅਸੀਂ ਕਿਸੇ ਨਾਲ ਵੀ ਗੱਲ ਕਰਦੇ ਹਾਂ ਤੇ ਉਹ ਕਹਿੰਦਾ ਹੈ ਕਿ ਸਰਕਾਰਾਂ ਦੀ ਵਜ੍ਹਾ ਤੋਂ ਨਾ ਸਾਡਾ ਆਪਸੀ ਬਾੜ ਲੱਗ ਗਈ, ਵੰਡ ਹੋ ਗਿਆ ਸਾਰਾ ਕੁਝ। ਹੁਣ ਸਾਨੂੰ ਤੁਹਾਨੂੰ ਜਾਂ ਮੈਨੂੰ ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਆਪਸ ਵਿੱਚ ਪਿਆਰ ਕਾਇਮ ਰੱਖਣਾ ਚਾਹੀਦਾ। ਕਦੀ ਗੁਰੂ ਨਾਨਕ ਪਾਤਸ਼ਾਹ ਇਕੱਠਿਆ ਕਰ ਦੇਗਾ, ਅਰਦਾਸ ਕਰਨੀ ਚਾਹੀਦੀ ਹੈ। ਆ ਵੇਲਾ ਆਏਗਾ। ਹਾਂ ਅਸੀਂ ਤਾਂ ਰੋਜ਼ ਕਰਦੇ ਹਾਂ ਜੀ। ਹਰ ਬੰਦਾ ਹਰ ਇਨਸਾਨ ਹਿੰਦੁਸਤਾਨੀ ਅਰਦਾਸ ਕਰਦਾ, ਕਿਉਂਕਿ ਤੁਹਾਡੇ ਵਰਗੇ ਜਿੰਨੇ ਵੀ ਸਰਦਾਰ ਭਾਈ ਹੈਗੇ ਨਾ ਉਹ ਇਹ ਗੱਲ ਕਹਿੰਦੇ ਆ ਕਿ ਦੋ ਟੋਟੇ ਹੋਏ ਨੇ ਪੰਜਾਬ ਦੇ। ਪੰਜਾਬ ਦੇ ਬਸ ਹਿੰਦੁਸਤਾਨ ਦੇ ਨਹੀਂ ਹੋਏ, ਹਿੰਦੁਸਤਾਨ ਦੇ ਨਹੀਂ ਹੋਏ। ਜੇ ਪੰਜਾਬ ਦੇ ਦੋ ਟੋਟੇ ਹੋਏ ਆ, ਸਾਡੀ ਬੋਲੀ ਸਾਂਝੀ ਆ, ਅਸੀਂ ਇੱਕ ਦੂਸਰੇ ਨਾਲ ਗੱਲ ਕਰਨ ਲੱਗੇ ਝਿਜਕਦੇ ਨਹੀਂ ਹੈਗੇ। ਸਾਨੂੰ ਲਫ਼ਜ਼ ਨਹੀਂ ਸੋਚਣੇ ਪੈਂਦੇ ਹੈਗੇ ਕਿ ਯਾਰ ਇਸ ਵੇਲੇ ਬੰਦੇ ਨਾਲ ਗੱਲ ਕਰਨੀ ਆ, ਮੈਂ ਕਿਹੜੇ ਲਫ਼ਜ਼ ਬੋਲਾਂ। ਖੁੱਲ੍ਹ ਕੇ ਬੋਲ ਲਈਦਾ। ਤੇ ਫਿਰ ਕਿਉਂ ਆਪਾਂ ਨੂੰ ਤੁਹਾਨੂੰ ਮੈਨੂੰ ਪਛਾਣ ਹੀ ਨਹੀਂ ਸਕਦਾ ਕੋਈ ਵੀ ਇਹ ਪੰਜਾਬੀ ਨੇ ਇੱਕ ਪਾਕਿਸਤਾਨੀ ਨੇ, ਪਛਾਣ ਨਹੀਂ ਸਕਦਾ। ਇੱਥੋਂ ਥੋੜਾ ਜਿਹਾ ਫਰਕ ਪੈਂਦਾ, ਬਾਕੀ ਤਾਂ ਠੀਕ ਹੀ। ਕੋਈ ਇਹ ਇਨਸਾਨ ਹੀ ਨੇ ਸਾਰੇ। ਸਾਡੇ ਆਪਣੇ ਪਰਿਵਾਰ ਚ ਆ ਗਏ ਸੀ ਬਿਲਕੁਲ ਪਰਿਵਾਰ ਦਾ। ਤੁਸੀਂ ਪਾਕਿਸਤਾਨ ਇੰਨੇ ਚਿਰ ਤੋਂ ਆ ਰਹੇ ਹੋ ਤੇ ਸਭ ਤੋਂ ਜਿਹੜੀ ਵਧੀਆ ਜਾਂ ਸਭ ਤੋਂ ਜਿਹੜੀ ਚੰਗੀ ਸ਼ੈ ਵਾ ਤੁਸੀਂ ਕਹਿੰਦੇ ਕਿ ਯਾਰ ਇਹ ਨਹੀਂ ਲੱਭਣੀ ਕਿੱਥੋਂ ਵੀ, ਉਹ ਕਿਹੜੀ ਹੈ? ਉਹ ਸਾਨੂੰ ਗੁਰੂ ਨਾਨਕ ਦਾ ਘਰ ਨਹੀਂ ਕਿਤੇ ਮਿਲ ਹਾਏ ਪੰਜਾਬੀ ਬੋਲੀ, ਤੁਹਾਡਾ ਪਿਆਰ। ਕਦੀ ਇੱਥੇ ਕਿਸੇ ਨੂੰ ਗਾਲ ਕੱਢਦਿਆਂ ਨਹੀਂ ਸੁਣਿਆ। ਇੰਨੀ ਮਿੱਠੀ ਬੋਲੀ ਏ। ਅਸੀਂ ਉਹ ਤਾਂ ਇਹੋ ਹੀ ਸਿਫਤਾਂ ਕਰਦੇ ਨਹੀਂ ਤੁਹਾਡੀਆਂ, ਭਾਵੇਂ ਦੋ 'ਚ ਬੈਠੀਏ, ਭਾਵੇਂ 10 'ਚ ਬੈਠੇ, ਨਿੱਕਿਆਂ 'ਚ ਬੈਠੇ, ਵੱਡਿਆਂ 'ਚ ਬੈਠੀਏ। ਅਜਿਹੇ ਜੋ ਪਾਕਿਸਤਾਨ ਦੀ ਬੋਲੀ ਹੈ, ਜੋ ਉਹਨਾਂ ਦਾ ਪਿਆਰ ਹੈ, ਬਹੁਤ ਆਪਸ ਵਿੱਚ ਵੀ ਤੁਹਾਡਾ ਬਹੁਤ ਪਿਆਰ ਹੈ। ਇਹ ਨਹੀਂ ਤੁਸੀਂ ਆਪ ਸਾਡੇ ਗੰਦ ਪਕੜਦੇ ਕਈ ਕਦੀ ਕਿਸੇ ਦੇ ਡੰਗਰ ਨੂੰ ਦਾਲ ਨਹੀਂ ਕਰਦੇ, ਘੋੜਿਆਂ ਤੇ ਸਬਰ ਕਰਦੇ ਰਹੇ ਪਹਿਲੋਂ ਜੱਕਿਆਂ ਦੇ। ਉੱਥੇ ਤੇਰਾ ਭਲਾ ਹੋ ਜਾਏ ਤੇ ਸਾਡਿਆਂ ਦੇ ਤੇਰਾ ਮਰੇ ਖਸਮਾ। ਵਾਹ ਇੰਝ ਹੀ ਹੈ। ਇੱਥੇ ਹੀ ਹੈ ਜੀ, ਇੱਥੇ ਹੀ ਹੈ ਬਿਲਕੁਲ। ਇੱਥੇ ਮਾਲ ਨੂੰ ਛੇੜਨਾ ਆਖਣਾ ਤੇਰਾ ਭਲਾ ਹੋ ਜਾਏ, ਹਾਂ ਤੇਰਾ ਖਸਮ ਜੀਵੇ। ਇਹਦੇ ਉਲਟ ਸਾਡੇ ਉੱਧਰ ਉਲਟ ਚੱਲਦਾ ਕੰਮ। ਉਹ ਤੁਹਾਡਾ ਇੱਕ ਪੰਜਾਬੀ ਅਦਾਕਾਰ ਹੈਗਾ, ਪੰਜਾਬੀ ਅਦਾਕਾਰ ਹੈ ਤੁਹਾਡਾ, ਉਹ ਇਹ ਗੱਲ ਕਰਦਾ, ਉਹਨੇ ਪ੍ਰੋਗਰਾਮ 'ਚ ਦੱਸਿਆ, ਉਹਨੇ ਕਿਹਾ ਸਾਡੇ 'ਚ ਤਾਂ ਗਾਲ ਨੂੰ ਗਾਲ ਸਮਝਦੇ ਹੀ ਨਹੀਂ। ਸਾਲਾ ਤੇ ਕਹਿੰਦਾ ਅਸੀਂ ਐਵੇਂ ਹੀ ਲਾ ਦਿੱਤਾ ਨਾਲ, ਉਹ ਭਣਵੀਂ ਨੂੰ ਵੀ ਕਹਿ ਦਈਦਾ ਸੀ। ਸਹੀ ਗੱਲ। ਉਹ ਕਹਿੰਦੇ ਸੀ ਆਪਣੇ ਭੈਣ ਦੇ ਬੰਦੇ ਨੂੰ ਵੀ ਕਹਿ ਦਈਦਾ। ਇੱਥੇ ਨਹੀਂ ਹੈ ਪਰਵੀਜ਼ ਦੁਆਬੀ ਹੈ, ਉਹ ਇੱਧਰ ਸਾਲਾ ਹੀ ਭਰਾ ਨੂੰ ਵੀ ਆਖਦੇ ਹੋ ਭੈਣ ਚੋ। ਬੋਲੀਆਂ ਬੜੀਆਂ ਵਿਗੜੀਆਂ ਨੇ। ਅੱਛਾ ਤੇ ਇੱਥੋਂ ਬਾਬੇ ਨਾਨਕ ਦੇ ਦਰ ਤੇ ਆ ਕੇ ਤੁਸੀਂ ਸਭ ਤੋਂ ਜ਼ਿਆਦਾ ਕਿਹੜੀ ਅਰਦਾਸ ਕਰਦੇ ਹੋ ਕਿ ਇਹ ਜਿਹੜੀ ਸ਼ੈ ਮੇਰੀ ਪੂਰੀ ਹੋ ਜਾਏ? ਬਿਲਕੁਲ ਸਾਡੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਇੱਥੇ ਆ ਇਹ ਸਾਰਾ ਪੱਟੀਆਂ ਜਾਣ ਤੇ ਆਪਾਂ ਮਿਲ ਕੇ ਇਕੱਠੇ ਰਹੀਏ। ਅਸੀਂ ਵੀ
ਭਾਈ ਜੋਗਾ ਸਿੰਘ ਵਰਗੇ ਗੁਰਦੁਆਰੇ ਵੇਖ ਸਕੀਏ, ਸਥਾਨ ਵੇਖ ਸਕੀਏ, ਬਰੌਲ ਤੱਕ ਕਿਲ੍ਹਾ ਵੇਖ ਸਕੀਏ, ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਰਾਜ ਕੇ ਫਿਰ ਸਕੀਏ। ਸਾਡਾ ਵੀ ਮੁੱਕੇ ਵੀ ਕਿਤੇ ਮਨ ਇੱਦਾਂ ਕਹਿੰਦਾ, ਸਾਡੀ ਉਮਰ ਲੰਘ ਚੱਲੀ ਹੈ, ਸਾਨੂੰ ਮੌਕਾ ਨਹੀਂ ਮਿਲਿਆ, ਕਦੇ ਅਜੇ ਵੀ ਸ਼ਾਇਦ ਮਿਲ ਜਾਏ ਕਿਤੇ। ਆਸ ਰੱਖੀਏ ਵੀ ਸਾਰਾ ਹਿੰਦੂ ਪਾਕਿਸਤਾਨ ਘੁੰਮੀਏ। ਇਸਲਾਮਾਬਾਦ ਵਗੈਰਾ ਤਾਂ ਸਾਰੇ ਹੀ ਘੁੰਮੇ ਨੇ ਪਹਿਲਾਂ, 80 ਦੇ ਵਿੱਚ ਫੁੱਲ ਸੀ। ਅੱਛਾ ਹਾਂ, ਉਹਨੂੰ ਸਾਨੂੰ ਨਹੀਂ ਡੱਕਦਾ ਕੋਈ ਵੀ। ਹੁਣ ਤੇ ਪੈਰ ਪੈਰ ਤੇ ਰੋਕ ਹੈ, ਹੁਣ ਤੇ ਪੰਜਾ ਸਾਹਿਬ ਨਹੀਂ ਬਾਹਰ ਨਿਕਲਣ ਦਿੰਦੇ, ਇਦਾਂ ਹੀ ਅੰਦਰ ਹੀ ਰੱਖ ਲਓ। ਉਦੋਂ ਨਹੀਂ ਸੀ ਹੈਗੀ। ਯਾਨੀ ਕਿ ਅਸੀਂ ਚਾਹੁੰਦੇ ਹਾਂ ਕਿ ਬਾੜ ਖੁੱਲੇ, ਅਸੀਂ ਵੀ ਖਾਜਾ ਮੀਨੂਦੀਨ ਦਾ ਦਰਬਾਰ ਦੇਖੀਏ, ਅਸੀਂ ਵੀ ਅਜਮੇਰ ਸ਼ਰੀਫ ਆਈਏ, ਠੀਕ ਹੈ, ਅਸੀਂ ਵੀ ਜਿਹੜਾ ਹੈਗਾ ਜਿਹੜੀ ਸਾਡੇ ਉੱਥੇ ਬਜ਼ੁਰਗ ਹੈਗੇ ਨੇ ਉਹਨਾਂ ਕੋਲ ਜਾਈਏ। ਤੁਸੀਂ ਵੀ ਵਾਰਿਸ ਸ਼ਾਹ, ਬੁੱਲੇ ਸ਼ਾਹ ਇਹਦੇ ਦਰਬਾਰਾਂ ਤੁਸੀਂ ਵੀ ਜਾਓ, ਤੁਸੀਂ ਵੀ ਜਾਓ। ਤੇ ਬਿਲਕੁਲ ਇਸ ਤਰ੍ਹਾਂ ਕਿ ਧਰਮ, ਨਾਜ਼ਰੀਨ, ਧਰਮ ਕੋਈ ਵੀ ਹੋਵੇ ਨਾ, ਉਸ ਧਰਮ ਬਾਬੇ ਦਾ ਫਰੀਦ ਦੀ ਦਰਗਾਹ ਦੇ ਧਰਮ ਹੈ। 2 ਵਾਰ, ਸਹੀ ਬਾਬੇ ਫਰੀਦ ਦੀ ਦਰਗਾਹ ਦੇ 2 ਵਾਰ ਦਰਸ਼ਨ ਕੀਤੇ ਆ। ਸਹੀ, ਜਾਂਦੇ ਰਹੇ। ਉਹੀ ਮੈਂ ਗੱਲ ਕਰ ਰਿਹਾ ਕਿ ਧਰਮ ਕੋਈ ਵੀ ਨਹੀਂ ਬੁਰਾ ਹੁੰਦਾ, ਉਹਦੇ ਮੰਨਣ ਵਾਲੇ ਬੁਰੇ ਹੋ ਸਕਦੇ ਨੇ, ਉਹਦੇ ਮੰਨਣ ਵਾਲੇ ਹੋ ਸਕਦੇ ਨੇ। ਤੇ ਇਸ ਲਈ ਸਾਨੂੰ ਨਫ਼ਰਤਾਂ ਜਿਹੜੀਆਂ ਹੈਗੀਆਂ ਨਾ, ਉਹ ਮਸਜਿਦ ਤੋਂ, ਗੁਰਦੁਆਰੇ ਤੋਂ, ਉਹ ਚਰਚ ਤੋਂ ਬਾਹਰ ਰੱਖਣੀਆਂ ਚਾਹੀਦੀਆਂ। ਜਦੋਂ ਅਸੀਂ ਅੰਦਰ ਆਈਏ, ਉਹ ਨਫ਼ਰਤਾਂ, ਉਹ ਮੁਹੱਬਤਾਂ ਖਤਮ ਹੋ ਜਾਣੀਆਂ ਚਾਹੀਦੀਆਂ ਹੈਗੀਆਂ ਕਿ ਸਾਡੇ ਗੁਰੂ ਨੇ ਇਹ ਨਹੀਂ ਰੱਖੀ। ਮੁਸਲਮਾਨ, ਹਿੰਦੂ, ਸਿੱਖ, ਈਸਾਈ, ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸਮਝਿਆ। ਵਾਹ, ਉਹਨਾਂ ਦੀ 10 ਜੋਤਾਂਗਾਂ, 10 ਗੁਰੂ ਬਣੇ ਨੇ, ਉਹਨਾਂ ਨੇ ਇਹੋ ਹੀ ਗੱਲ ਸਮਝੀ। ਸਹੀ। ਉਹਨਾਂ ਨੇ ਕੋਈ ਆਪਣਾ ਨਹੀਂ ਬਣਾਇਆ, ਸਭ ਆਪਣੇ ਬਣਾਇਆ, ਇਕੱਲਾ ਨਹੀਂ ਕੋਈ ਬਣਾਇਆ। ਹਾਂਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਹਾਡਾ ਬਹੁਤ ਧੰਨਵਾਦ, ਬਹੁਤ ਸ਼ੁਕਰੀਆ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ।